ਬਲੋਚਿਸਤਾਨ 'ਚ ਇੱਕ ਵਾਰ ਫਿਰ ਬਲੋਚ ਅੱਤਗਰਦਾਂ ਦੇ ਹੱਥੋਂ 9 ਨਿਹੱਥੇ ਪੰਜਾਬੀ ਸ਼ਨਾਖਤ ਤੋਂ ਬਾਅਦ ਕਤਲ ਕਰ ਦਿੱਤੇ ਗਏ। ਭਾਰਤ ਨੂੰ ਜੰਗਬੰਦੀ ਹਜ਼ਮ ਨਹੀਂ ਹੋਣ ਡਈ ਇਸਾਕ ਡਾਰ ਦਾ ਬਿਆਨ, ਜਦਕਿ ਪਾਕਿਸਤਾਨੀ ਫਾਰਨ ਆਫਿਸ ਨੇ ਅਜੀਤ ਡਵਾਲ ਦੇ ਬਿਆਨ ਨੂੰ ਰੱਦ ਕਰ ਦਿੱਤਾ। ਗਵਾਚੇ ਲੋਕਾਂ ਦੇ ਮਾਮਲੇ ਦੇ ਉੱਤੇ ਕੋਈ ਢਿੱਲ ਨਹੀਂ ਵਿਖਾਈ ਜਾਏਗੀ। ਚੀਫ ਜਸਟਿਸ ਆਫ ਪਾਕਿਸਤਾਨ ਦੀ ਅਗਵਾਈ 'ਚ ਵੱਡਾ ਇਕੱਠ, ਇਮਰਾਨ ਖਾਨ ਦੇ ਪੁੱਤਰ ਪਾਕਿਸਤਾਨ ਆਏ ਤੇ ਗ੍ਰਿਫਤਾਰ ਕਰ ਲਾਂਗੇ, ਰਾਣਾ ਸਨਾਉल्ला ਖਾਨ ਦੀ ਧਮਕੀ, ਜਦਕਿ ਇਸਲਾਮਾਬਾਦ ਹਾਈ ਕੋਰਟ ਨੇ ਪਾਬੰਦੀ ਲੱਗੇ YouTube ਚੈਨਲ 'ਚੋਂ 2 ਨੂੰ ਖੋਲਣ ਦਾ ਹੁਕਮ ਦੇ ਦਿੱਤਾ। ਪਾਕਿਸਤਾਨ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਾਸਤੇ ਆਪਣੀ ਟੀਮ ਭਾਰਤ ਭੇਜੇਗਾ ਜਾਂ ਨਹੀਂ, ਆਈ ਅਰਜ਼ੀ ਨੂੰ ਪਾਕਿਸਤਾਨੀ ਫੈਡਰਲ ਸਰਕਾਰ ਦੇ ਬੂਹੇ ਘਲਤਾ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓਜ਼ ਕੈਲੀਫੋਰਨੀਆ ਤੋਂ ਆਪ ਸਭ ਦੇ ਰੂਬਰੂ ਮਸੂਦ ਮੱਲੀ ਹਾਜ਼ਰ ਹਾਂ। ਅੱਜ ਅਮਰੀਕਾ ਦੇ ਵਿੱਚ 11 ਜੁਲਾਈ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 12 ਜੁਲਾਈ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਿਛਲੇ 24 ਘੰਟੇ ਪਾਕਿਸਤਾਨ ਦੇ ਵਿੱਚ ਕਿਹੜੀਆਂ ਵੱਡੀਆਂ ਖਬਰਾਂ ਵਾਪਰੀਆਂ, ਉਹਨਾਂ ਦੇ ਇਸ ਬੁਲਟਨ ਦੇ ਨਾਲ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਬੁਲਟਨ ਮੰਡੇ ਤੋਂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਸਾਰੇ ਸੋਸ਼ਲ ਮੀਡੀਆ ਔਰ ਡਿਜੀਟਲ ਪਲੇਟਫਾਰਮ ਤੇ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਬੁਲਟਨ ਨੂੰ ਵੇਖਣ ਔਰ ਸੁਣਨ ਵਾਸਤੇ ਸਾਡੇ ਇਹਨਾਂ ਚੈਨਲਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ ਔਰ ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਇਸ ਤੋਂ ਅੱਡ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 408 272 5200। ਔਰ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਹਲ ਚੱਲਨੇ ਹਾਂ। ਮਿਹਨਤ ਮਜ਼ਦੂਰੀ ਕਰਨ ਵਾਸਤੇ ਪਾਕਿਸਤਾਨ ਦੇ ਪੰਛਮੀ ਸੂਬੇ ਬਲੋਚਿਸਤਾਨ 'ਚ ਗਏ 9 ਪੰਜਾਬੀਆਂ ਨੂੰ ਇੱਕ ਵਾਰ ਫਿਰ ਸ਼ਨਾਖਤ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਹੈ। ਇਹ 2 ਵਕੂਏ ਦੇ ਵਿੱਚ ਮਾਮਲਾ ਸਾਹਮਣੇ ਹੋਇਆ ਆ। ਪਹਿਲਾ ਵਕੂਆ ਜਿਹਦੇ ਵਿੱਚ ਪੰਜਾਬੀਆਂ ਨੂੰ ਕਤਲ ਕੀਤਾ ਗਿਆ ਉਹ ਬਲੋਚਿਸਤਾਨ ਦੇ ਜ਼ਿਲ੍ਹੇ ਜ਼ੋਬ ਦੇ ਵਿੱਚ ਹੋਇਆ। ਦੂਸਰਾ ਮਾਮਲਾ ਜਿਹੜਾ ਉਹ ਲੋਰਾਲਾਈ ਜ਼ਿਲ੍ਹੇ ਦੇ ਵਿੱਚ ਵਾਪਰਿਆ, ਜਦੋਂ 2 ਮੁਸਾਫਰ ਬੱਸਾਂ ਮੁਸਾਫਰਾਂ ਨੂੰ ਲੈ ਕੇ ਪੰਜਾਬ ਜਾ ਰਹੀਆਂ ਸਨ ਤੇ ਇਹਨਾਂ ਅੱਤਗਰਦਾਂ ਨੇ ਨਾਕੇ ਲਾ ਕੇ ਪਹਿਲਾਂ ਇਹਨਾਂ ਬੱਸਾਂ ਨੂੰ ਰੋਕਿਆ। ਇਹਨਾਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਮੁਸਾਫਰਾਂ ਦੇ ਕੋਲੋਂ ਉਹਨਾਂ ਦੇ ਸ਼ਨਾਖਤੀ ਕਾਰਡ ਮੰਗੇ ਗਏ, ਜਿਨ੍ਹਾਂ ਦੇ ਸ਼ਨਾਖਤੀ ਕਾਰਡਾਂ ਦੇ ਉੱਤੇ ਪੰਜਾਬ ਦਾ ਪਤਾ ਦਰਜ ਸੀਗਾ। ਉਹਨਾਂ ਨੂੰ ਬੱਸਾਂ ਤੋਂ ਲਾ ਕੇ ਬੜੀ ਬੇਦਰਦੀ ਦੇ ਨਾਲ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਗਿਆ ਔਰ ਉਹਨਾਂ ਦੀਆਂ ਲਾਸ਼ਾਂ ਲਾਗੇ ਦੇ ਨਾਲੇ 'ਚ ਸੁੱਟ ਦਿੱਤੀਆਂ ਗਈਆਂ। ਲੋਰਾਲਾਈ ਦੇ ਵਿੱਚ ਹੋਣ ਵਾਲਾ ਮਾਮਲਾ ਜਿਹੜਾ ਉਹਦੇ ਵਿੱਚ ਪੰਜਾਬੀਆਂ ਨੂੰ ਬੱਸਾਂ ਤੋਂ ਲਾ ਕੇ ਸ਼ਨਾਖਤ ਤੋਂ ਬਾਅਦ ਨਾਲੇ ਦੇ ਲਾਗੇ ਲਿਜਾ ਕੇ ਉੱਥੇ ਕਤਲ ਕੀਤਾ ਗਿਆ। ਯਾਦ ਰਵੇ ਕਿ ਇਹ ਜਿਹੜੇ ਪੰਜਾਬੀ ਕਤਲ ਕੀਤੇ ਗਏ ਨੇ ਇਹਨਾਂ ਦੇ ਵਿੱਚ ਸਾਬਰ ਹੁਸੈਨ ਵਲਦ ਮੁਹੰਮਦ ਰਿਆਜ਼ ਜਿਹਦਾ ਤਾਲੁਕ ਕਾਮੋਕੀ ਜ਼ਿਲ੍ਹਾ ਗੁਜਰਾਂਵਾਲੇ ਦੇ ਨਾਲ ਸੀਗਾ। ਇਸ ਤੋਂ ਬਾਅਦ ਮੁਹੰਮਦ ਆਸਫ ਵਲਦ ਸੁਲਤਾਨ ਇਹਦਾ ਤਾਲੁਕ ਚੌਕ ਕੁਰੈਸ਼ ਡੇਰਾ ਗਾਜ਼ੀ ਖਾਨ ਦੇ ਨਾਲ ਸੀਗਾ। ਗੁਲਾਮ ਸਈਦ ਵਲਦ ਗੁਲਾਮ ਸਰਵਰ ਇਹਦਾ ਤਾਲੁਕ ਖਾਨੇਵਾਲ ਜ਼ਿਲ੍ਹੇ ਦੇ ਨਾਲ ਸੀਗਾ। ਮੁਹੰਮਦ ਜਨੇਦ ਦਾ ਤਾਲੁਕ ਲਾਹੌਰ ਦੇ ਨਾਲ ਸੀਗਾ। ਮੁਹੰਮਦ ਬਿਲਾਲ ਵਲਦ ਅਬਦੁਲ ਵਹੀਦ ਇਹਦਾ ਤਾਲੁਕ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਅਟਕ ਦੇ ਨਾਲ ਸੀਗਾ, ਜਦਕਿ ਮੌਣ ਵਾਲਾ ਬਿਲਾਵਲ ਗੁਜਰਾਤ ਸ਼ਹਿਰ ਦੇ ਨਾਲ ਤਾਲੁਕ ਰੱਖਦਾ ਸੀਗਾ। ਬੜੇ ਦੁੱਖ ਔਰ ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਇਹਨਾਂ ਕਤਲ ਹੋਏ ਲੋਕਾਂ ਦੇ ਵਿੱਚ ਗੁਜਰਾਂਵਾਲਾ, ਲੋਧਰਾ, ਮੁਜ਼ਾਫਰਾਬਾਦ, ਗੁਜਰਾਤ, ਲਾਹੌਰ ਦੇ ਮੁਸਾਫਰ ਸਨ, ਜਦਕਿ ਲੋਧਰਾ ਦੀ ਤਹਿਸੀਲ ਦੀਨਾਪੁਰ ਦੇ 2 ਸਕੇ ਭਰਾ ਜਿਨ੍ਹਾਂ ਦਾ ਪਿਓ ਮਰ ਗਿਆ ਸੀ ਉਹ ਆਪਣੇ ਪਿਓ ਦੇ ਜਨਾਜ਼ੇ 'ਚ ਆ ਰਹੇ ਸਨ, ਉਹਨਾਂ ਨੂੰ ਵੀ ਬੱਸਾਂ ਤੋਂ ਲਾ ਕੇ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ ਔਰ ਪਿਓ ਦੇ ਜਨਾਜ਼ੇ ਦੇ ਨਾਲ ਹੀ ਉਹਨਾਂ ਦਾ ਵੀ ਪੰਜਾਬ 'ਚੋਂ ਜਨਾਜ਼ਾ ਉੱਠਿਆ। ਪਾਕਿਸਤਾਨ ਔਰ ਭਾਰਤ ਵਿਚਕਾਰ ਹੋਣ ਵਾਲੀ ਤਾਜ਼ਾ ਲੜਾਈ ਦੇ ਵਿੱਚ ਇਸ ਜੰਗਬੰਦੀ ਦੀ ਗੱਲ ਹੈ ਜਿਹੜੀ ਉਹ ਭਾਰਤ ਨੇ ਕੀਤੀ ਔਰ ਪਾਕਿਸਤਾਨ ਨੇ ਜੰਗਬੰਦੀ ਕਰ ਦਿੱਤੀ, ਪਰ ਭਾਰਤੀ ਸਿਆਸਤਦਾਨ ਨੇ ਜਿਹੜੇ ਉਹਨਾਂ ਨੂੰ ਇਹ ਜੰਗਬੰਦੀ ਹਜ਼ਮ ਨਹੀਂ ਹੋਣ ਡਈ। ਇਹ ਆਖਣਾ ਹੈ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਦਾ। ਉਹਨਾਂ ਨੇ ਇਹ ਗੱਲਾਂ ਮਲਾਈਸ਼ੀਆ ਦੇ ਕੈਪੀਟਲ ਕੁਆਲਾਲੰਪੁਰ ਦੇ ਵਿੱਚ ਪਾਕਿਸਤਾਨੀ ਕਮਿਊਨਿਟੀ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਕੀਤੀਆਂ ਨੇ। ਇਸ ਇਕੱਠ ਦੇ ਵਿੱਚ ਉਹਨਾਂ ਨੇ ਆਖਿਆ ਕਿ ਭਾਰਤ ਔਰ ਪਾਕਿਸਤਾਨ ਦੇ ਮਿਲਟਰੀ ਟੂ ਮਿਲਟਰੀ ਸੀਜ਼ ਫਾਇਰ ਨੂੰ ਅਸੀਂ ਬਿਲਕੁਲ ਕਬੂਲ ਕੀਤਾ ਔਰ ਉਹਦੇ ਤੇ ਅਮਲ ਕੀਤਾ ਔਰ ਇਹ ਪਹਿਲ ਜਿਹੜੀ ਇਹ ਭਾਰਤ ਵੱਲੋਂ ਹੋਈ। ਪਰ ਇਸ ਤੋਂ ਬਾਅਦ ਭਾਰਤੀ ਸਿਆਸੀ ਲੀਡਰ ਨੇ ਜਿਹੜੇ ਉਹਨਾਂ ਦੇ ਬਿਆਨ ਦੱਸਣ ਦੇ ਨੇ ਕਿ ਉਹਨਾਂ ਨੂੰ ਫਾਇਰਬੰਦੀ ਹਜ਼ਮ ਨਹੀਂ ਹੋਣ ਡਈ। ਅਸੀਂ ਇਸ ਮਾਮਲੇ ਨੂੰ ਇਦਾਂ ਵੇਖਦੇ ਹਾਂ ਕਿ ਭਾਰਤ ਵਿੱਚ ਇਸ ਲੜਾਈ ਦੇ ਬਾਰੇ ਉੱਥੋਂ ਦੇ ਸਿਆਸਤਦਾਨਾਂ ਦੇ ਉੱਤੇ ਹੁਣ ਕਿਉਂਕਿ ਚੋਖਾ ਦਬਾਅ ਹੈ, ਕਦੀ ਉਹ ਕਹਿੰਦੇ ਨੇ ਕਿ ਇਹ ਜੀ ਬਿਲਕੁਲ ਆਰਜ਼ੀ ਫਾਇਰਬੰਦੀ ਹੈ, ਕਦੀ ਉਹ ਕਹਿੰਦੇ ਨੇ ਕਿ ਇਹ ਟ੍ਰੇਲਰ ਸੀਗਾ, ਅਸਲ ਫਿਲਮ ਚੱਲਣਾ ਹਜੇ ਬਾਕੀ ਹੈ। ਪਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਪਣਾ ਹਿਸਾਬ ਕਿਤਾਬ ਬਰਾਬਰ ਕਰ ਦਿੱਤਾ ਹੈ। ਇਸਾਕ ਡਾਰ ਉਹਨਾਂ ਨੇ ਗੱਲਬਾਤ ਕਰਦੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਖਿੱਤੇ ਨੂੰ ਅੱਗ ਦੇ ਵਿੱਚ ਔਰ ਬਰੂਦ 'ਚ ਨਾ ਧੱਕਿਆ ਜਾਏ, ਪਰ ਭਾਰਤ ਆਪਣੇ ਜਨੂਨ ਤੋਂ ਪਰਾਂ ਨਹੀਂ ਹੋਣ ਡਿਆ। ਇਸ ਮੌਕੇ ਦੇ ਉੱਤੇ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ ਖਿਲਾਫ ਭਾਰਤ ਕੁਝ ਵੀ ਕਰੇਗਾ ਤੇ ਉਹਦਾ ਭਰਵਾਂ ਜਵਾਬ ਦੇਵਾਂਗੇ। ਉਹਨਾਂ ਨੇ ਨਾਲ ਹੀ ਖਬਰਦਾਰ ਕੀਤਾ ਕਿ ਪਾਕਿਸਤਾਨੀ ਪਾਣੀਆਂ ਨੂੰ ਨਾ ਤੇ ਭਾਰਤ ਡੱਕ ਸਕਦਾ ਤੇ ਨਾ ਉਹਨਾਂ ਦਾ ਰਾਹ ਮੋੜ ਸਕਦਾ ਹੈ ਤੇ ਜੇ ਇਹੋ ਜਿਹਾ ਕੋਈ ਕੰਮ ਕੀਤਾ ਗਿਆ ਤੇ ਪਾਕਿਸਤਾਨ ਨੇ 2 ਟੋਕ ਕਹਿ ਦਿੱਤਾ ਹੈ ਕਿ ਅਸੀਂ ਇਹਨੂੰ ਜੰਗ ਦੀ ਸ਼ੁਰੂਆਤ ਗਿਣਾਂਗੇ। ਨਾਲ ਹੀ ਇਸਾਕ ਡਾਰ ਉਹਨਾਂ ਨੇ ਆਖਿਆ ਕਿ ਸ਼ੁਰੂਆਤ ਦੇ ਵਿੱਚ ਜਦੋਂ ਭਾਰਤ ਨੇ ਪਾਕਿਸਤਾਨ ਵੱਲੋਂ ਇਸ ਆਫਰ ਦੇ ਉੱਤੇ ਕਿ ਅਸੀਂ ਇਸ ਸਾਰੇ ਮਾਮਲੇ ਯਾਨੀ ਪਹਿਲਗਾਮ ਦੇ ਵਿੱਚ ਜੋ ਵਾਪਰਿਆ ਹੈ ਉਹਦੀ ਇਨਵੈਸਟੀਗੇਸ਼ਨ ਕਰਾਉਨੇ ਆ, ਜਵਾਬ ਤੋਂ ਬਾਅਦ ਹਮਲਾ ਕਰ ਦਿੱਤਾ ਗਿਆ। ਅੱਜ ਤੱਕ ਪਾਕਿਸਤਾਨ ਉਹ ਜਵਾਬ ਉਡੀਕਣ ਡਿਆ ਜਿਹਦੇ 'ਚ ਅਸੀਂ ਇਹ ਆਖਿਆ
ਆਖਿਆ ਹੈ ਕਿ ਇਹਨਾਂ ਹਮਲਿਆਂ ਦੇ ਸਬੂਤ ਜੇ ਪਾਕਿਸਤਾਨ ਦੇ ਨਾਲ ਜੁੜਦੇ ਨੇ ਸਾਨੂੰ ਉਹ ਸਬੂਤ ਦਿੱਤੇ ਜਾਣ। ਇਸਾਕ ਡਾਰ ਉਹਨਾਂ ਨੇ ਆਖਿਆ ਕਿ ਜਦੋਂ ਪਾਕਿਸਤਾਨੀ ਅੰਬੈਸੀ ਦੇ ਅਮਲੇ ਨੂੰ ਭਾਰਤ ਵੱਲੋਂ ਕੱਢਿਆ ਗਿਆ ਤੇ ਫਿਰ ਅਸੀਂ ਵੀ ਉਹਨਾਂ ਦੇ ਲੋਕਾਂ ਨੂੰ ਉਸੇ ਤਰ੍ਹਾਂ ਭੇਜਦਾ। ਭਾਰਤ ਨੇ ਪਾਕਿਸਤਾਨੀ ਹਵਾਈ ਹੱਦਾਂ ਨੇ ਜਿਹੜੀਆਂ ਉਹ ਬੰਦ ਕੀਤੀਆਂ, ਅਸੀਂ ਵੀ ਜਵਾਬ ਦੇ ਵਿੱਚ ਕਰ ਦਿੱਤੀਆਂ। ਜਦੋਂ ਹੁਣ ਭਾਰਤ ਕੋਈ ਵੀ ਪੈਰ ਚੁੱਕੇਗਾ ਤੇ ਯਾਦ ਰੱਖਿਆ ਜਾਏ ਕਿ ਅਸੀਂ ਉਹਦਾ ਜਵਾਬ ਉਸੇ ਤਰ੍ਹਾਂ ਦਾਂਗੇ ਜਿੱਦਾਂ ਭਾਰਤ ਵੱਲੋਂ ਇਹ ਚੁੱਕਿਆ ਗਿਆ। ਨਾਲ ਹੀ ਪਾਕਿਸਤਾਨੀ ਫਾਰਨ ਆਫਿਸ ਨੇ ਭਾਰਤੀ ਕੌਮੀ ਸਲਾਮਤੀ ਦੇ ਸਲਾਹਕਾਰ ਅਜੀਤ ਡਵਾਲ ਹੋਣਾ ਦੇ ਇਸ ਬਿਆਨ ਨੂੰ ਰੱਦ ਕਰ ਦਿੱਤਾ ਹੈ ਜਿਹੜਾ ਉਹਨਾਂ ਨੇ ਇੱਕ ਯੂਨੀਵਰਸਿਟੀ ਦੇ ਕਨਵੋਕੇਸ਼ਨ 'ਚ ਦਿੱਤਾ ਸੀਗਾ ਕਿ ਪਾਕਿਸਤਾਨੀ ਹਮਲੇ ਦੇ ਜਵਾਬ 'ਚ ਭਾਰਤ ਦਾ ਕੋਈ ਨੁਕਸਾਨ ਨਹੀਂ ਹੋਇਆ। ਪਾਕਿਸਤਾਨ ਦਾ ਆਖਣਾ ਹੈ ਕਿ ਅਸੀਂ ਫੌਜੀ ਟਿਕਾਣਿਆਂ ਨੂੰ ਔਰ ਭਾਰਤੀ ਜਿਨ੍ਹਾਂ ਟਿਕਾਣਿਆਂ ਨੂੰ ਹਮਲਾ ਕੀਤਾ ਉਹਦੇ ਨੁਕਸਾਨ ਦੇ ਬਾਰੇ ਬਕਾਇਦਾ ਦੁਨੀਆ ਨੂੰ ਦੱਸਿਆ ਔਰ ਹੁਣ ਉਹਦੀ ਤਸਦੀਕ ਹੈ ਜਿਹੜੀ ਉਹ ਦੁਨੀਆ ਕਰ ਰਹੀ ਹੈ। ਭਾਰਤ ਦੇ ਉੱਤੇ ਹਮਲੇ ਦੇ ਵਿੱਚ ਨਾ ਸਿਰਫ ਉਹਦੇ ਰਾਫੇਲ ਤਿਆਰੇ ਨੇ ਜਿਹੜੇ ਉਹ ਮਾਰ ਕੇ ਸੁੱਟੇ, ਬਲਕਿ ਉਹਦੇ ਵਿੱਚ ਪਾਇਲਟ ਨੇ ਜਿਹੜੇ ਉਹਨਾਂ ਦੇ ਮਰਨ ਦੀ ਹੁਣ ਬਕਾਇਦਾ ਤਸਦੀਕ ਦੁਨੀਆ ਭਰ ਤੋਂ ਹੋ ਰਹੀ ਹੈ ਔਰ ਭਾਰਤ ਆ ਵੀ ਇਸ ਪ੍ਰੈਸ਼ਰ ਤੋਂ ਨਿਕਲਣ ਲਈ ਉਹਨਾਂ ਨੂੰ ਦੇਸ਼ ਭਗਤੀ ਦੇ ਅਵਾਰਡ ਦੇਣ ਦੇ ਚੱਕਰਾਂ ਦੇ ਵਿੱਚ ਹੈ। ਨਾਲ ਹੀ ਪਾਕਿਸਤਾਨੀ ਫਾਰਨ ਆਫਿਸ ਨੇ ਆਖਿਆ ਕਿ ਅਸੀਂ ਅਜੀਤ ਡਵਾਲ ਹੋਣਾ ਦੇ ਇਹਨਾਂ ਸਾਰੇ ਬਿਆਨਾਂ ਨੂੰ ਰੱਦ ਕਰਨੇ ਹਾਂ। ਚੀਫ ਜਸਟਿਸ ਆਫ ਪਾਕਿਸਤਾਨ ਦੀ ਅਗਵਾਈ ਦੇ ਵਿੱਚ ਕੱਲ ਸਾਰੀਆਂ ਸੂਬਾ ਹਾਈ ਕੋਰਟਸ ਦੇ ਚੀਫ ਜਸਟਿਸ ਸਾਹਿਬਾਨ ਔਰ ਇਸ ਤੋਂ ਅੱਡ ਬਾਕੀ ਜਿਹੜੇ ਆਲਾ ਜ਼ਿੰਮੇਦਾਰ ਸਨ ਉਹਨਾਂ ਦਾ ਇਕੱਠ ਹੋਇਆ। ਇਸ ਇਕੱਠ ਦੇ ਵਿੱਚ ਏਕਾ ਕੀਤਾ ਗਿਆ ਹੈ ਕਿ ਮੁਲਕ ਦੇ ਵਿੱਚ ਗਵਾਚੇ ਲੋਕਾਂ ਦੇ ਕੇਸ ਨੂੰ ਪ੍ਰਾਇੋਰਟੀ ਦੇ ਉੱਤੇ ਵੇਖਿਆ ਜਾਏਗਾ। ਇਸ ਮੁਕੱਦਮੇ ਦੇ ਵਿੱਚ ਕੋਈ ਦਬਾਅ ਜਿਹੜਾ ਉਹ ਕਬੂਲ ਨਹੀਂ ਕੀਤਾ ਜਾਏਗਾ ਔਰ ਸਾਰੇ ਕੇਸਾਂ ਨੂੰ ਮੈਰਿਟ ਦੇ ਉੱਤੇ ਨਿਬੇੜਿਆ ਜਾਏਗਾ। ਇਸ ਮੌਕੇ ਦੇ ਉੱਤੇ ਪਹਿਲੀ ਵਾਰ ਆਲਾ ਅਦਾਲਤ ਨੇ ਇੱਕ ਕਮਿਸ਼ਨ ਵੀ ਬਣਾ ਦਿੱਤਾ ਹੈ ਜੋ ਅਦਾਲਤਾਂ ਦੇ ਉੱਤੇ ਇਹਨਾਂ ਮੁਕੱਦਮਿਆਂ ਦੇ ਵਿੱਚ ਬਾਹਰ ਦਾ ਅਸਰ ਨਾ ਨਹੀਂ ਲਿਆ ਗਿਆ ਕਿ ਬਾਹਰ ਦਾ ਅਸਰ ਕਿਹੜੇ ਮਹਿਕਮੇ ਪਾਉਂਦੇ ਨੇ, ਉਹਨਾਂ ਨੂੰ ਕਬੂਲਣ ਤੋਂ ਇਨਕਾਰ ਕੀਤਾ ਗਿਆ ਹੈ। ਆਖਿਆ ਗਿਆ ਹੈ ਕਿ ਜਦੋਂ ਵੀ ਕੋਈ ਬਾਹਰ ਦਾ ਦਬਾਅ ਆਏਗਾ ਉਸ ਬਾਰੇ ਬਕਾਇਦਾ ਸ਼ਿਕਾਇਤ ਹੋਏਗੀ ਔਰ ਉਹਦਾ ਬਕਾਇਦਾ ਟ੍ਰਾਇਲ ਕੀਤਾ ਜਾਏਗਾ। ਗਵਾਚੇ ਲੋਕਾਂ ਦਾ ਮਾਮਲਾ ਜਿਹੜਾ ਇਹਨੂੰ ਵੇਖਾਂਗੇ ਔਰ ਇਹਦੇ ਤੇ ਕਿਸੇ ਕਿਸਮ ਦੀ ਕੋਈ ਰਿਆਇਤ ਨਹੀਂ ਕੀਤੀ ਜਾਏਗੀ। ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਆਫਰੀਦੀ ਦੀ ਅਗਵਾਈ ਦੇ ਵਿੱਚ ਹੋਣ ਵਾਲੇ ਇਸ ਇਕੱਠ ਦੇ ਵਿੱਚ ਪਾਕਿਸਤਾਨ ਤੋਂ ਅਟਾਰਨੀ ਜਨਰਲ, ਐਡੀਸ਼ਨਲ ਅਟਾਰਨੀ ਜਨਰਲ ਔਰ ਬਾਕੀ ਆਲਾ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੇ ਵੀ ਸਾਂਝ ਪਾਈ, ਜਿਨ੍ਹਾਂ ਨੇ ਇਕੱਠ ਦੇ ਵਿੱਚ ਆਪਣੀਆਂ ਸਲਾਹਾਂ ਵੀ ਦਿੱਤੀਆਂ। ਇਮਰਾਨ ਖਾਨ ਦੀ ਭੈਣ ਲੀਮਾ ਖਾਨ ਹੋਣਾ ਨੇ ਇਮਰਾਨ ਖਾਨ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਡਿਆਲਾ ਜੇਲ੍ਹ ਦੇ ਬਾਹਰ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਦੋਂ ਆਖਿਆ ਸੀਗਾ ਕਿ ਹੁਣ ਇਮਰਾਨ ਖਾਨ ਦੀ ਰਿਹਾਈ ਦੇ ਵਾਸਤੇ ਸਿਰਫ ਇੱਕ ਲਹਿਰ ਸ਼ੁਰੂ ਹੋਏਗੀ, ਗੱਲਬਾਤ ਨਾ ਤੇ ਹੋ ਰਹੀ ਹੈ ਨਾ ਹੁਣ ਕਰਾਂਗੇ, ਹੁਣ ਸਾਡੇ ਕੋਲ ਸਿਰਫ ਇੱਕੋ ਰਾਹ ਬਚਿਆ ਕਿਉਂਕਿ ਅਦਾਲਤਾਂ ਤੋਂ ਵੀ ਇਨਸਾਫ ਨਹੀਂ ਲੱਭ ਰਿਹਾ। ਔਰ ਇਸ ਬਾਰੇ ਜਿਹੜੀ ਲਹਿਰ ਹੈ ਇਹਦੇ 'ਚ ਇਮਰਾਨ ਖਾਨ ਦੇ ਪੁੱਤਰ ਲੰਡਨ ਤੋਂ ਆ ਕੇ ਪਾਕਿਸਤਾਨ 'ਚ ਆਪਣੇ ਪਿਓ ਦੀ ਰਿਹਾਈ ਵਾਸਤੇ ਅੱਗੇ ਹੋਣਗੇ ਔਰ ਸਾਰੇ ਇhtਜਾਜ ਨੂੰ ਲੀਡ ਕਰਨਗੇ। ਲੀਮਾ ਖਾਨ ਹੋਣਾ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਤੋਂ ਪ੍ਰਾਈਮ ਮਿਨਿਸਟਰ ਦੇ ਖਾਸ ਸਲਾਹਕਾਰ ਰਾਣਾ ਸਨਾਉल्लाह खान ਉਹਨਾਂ ਨੇ ਧਮਕੀ ਦਿੱਤੀ ਹੈ ਕਿ ਜੇ ਇਮਰਾਨ ਖਾਨ ਦੇ ਪੁੱਤਰ ਪਾਕਿਸਤਾਨ ਆਏ ਔਰ ਉਹ ਕਿਸੇ ਵੀ ਸਿਆਸੀ ਮਾਮਲੇ ਦਾ ਹਿੱਸਾ ਬਣੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਇਮਰਾਨ ਖਾਨ ਦੇ ਪੁੱਤਰਾਂ ਨੂੰ ਗ੍ਰਿਫਤਾਰੀ ਦੀ ਧਮਕੀ ਮਿਲਣ ਤੋਂ ਬਾਅਦ ਉਹਨਾਂ ਦੀ ਮਾਂ ਜਮਾਇਮਾ ਹੋਣਾ ਦਾ ਆਖਣਾ ਹੈ ਕਿ ਦੁਨੀਆ ਦੇ ਕਿਸੇ ਮੁਲਕ ਦੇ ਵਿੱਚ ਇਦਾਂ ਅੱਤ ਨਹੀਂ ਚੁੱਕੀ ਜਾਂਦੀ ਜਿੱਦਾਂ ਪਾਕਿਸਤਾਨ ਦੇ ਵਿੱਚ ਸਿਆਸੀ ਅੱਤ ਚੁੱਕੀ ਜਾ ਰਹੀ ਹੈ। ਜਦੋਂ ਦੁਨੀਆ ਭਰ ਦੇ ਵਿੱਚ ਇhtਜਾਜ ਹੁੰਦਾ ਹੈ ਤੇ ਉਸ ਇhtਜਾਜ ਨੂੰ ਸੁਣਿਆ ਜਾਂਦਾ ਹੈ, ਉਸ ਆਵਾਜ਼ ਨੂੰ ਸੁਣਿਆ ਜਾਂਦਾ ਹੈ ਔਰ ਉਸ ਆਵਾਜ਼ ਨੂੰ ਅਗਰ ਜਾਇਜ਼ ਹੈ ਤੇ ਉਹਦਾ ਮਸਲਾ ਨਿਬੇੜਿਆ ਵੀ ਜਾਂਦਾ ਹੈ। ਇਹ ਜਿਹੜੀਆਂ ਧਮਕੀਆਂ ਗ੍ਰਿਫਤਾਰੀ ਦੀਆਂ ਨੇ ਅਸੀਂ ਇਹਨਾਂ ਤੋਂ ਨਹੀਂ ਡਰਦੇ, ਦੁਨੀਆ ਨੂੰ ਇਹਨਾਂ ਸ਼ਾਵਾਂ ਦਾ ਨੋਟਿਸ ਲੈਣਾ ਚਾਹੀਦਾ ਹੈ। ਦੂਸਰੇ ਪਾਸੇ ਹਕੂਮਤ ਵੱਲੋਂ ਬੈਨ ਕੀਤੇ ਗਏ 27 YouTube ਚੈਨਲਾਂ ਦੇ ਵਿੱਚੋਂ ਇਸਲਾਮਾਬਾਦ ਦੀ ਇੱਕ ਅਦਾਲਤ ਨੇ 2 ਨੂੰ ਖੋਲਣ ਦਾ ਹੁਕਮ ਦੇ ਦਿੱਤਾ ਹੈ। ਇਹ 2 ਚੈਨਲ ਪੱਤਰਕਾਰ ਮਤੀਉੱਲਾ ਜਾਨ ਔਰ ਅਸਦ ਤੂਰ ਹੋਣਾ ਦੇ ਨੇ ਜਿਨ੍ਹਾਂ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਉਤਲੀ ਅਦਾਲਤ 'ਚ ਚੈਲੰਜ ਕੀਤਾ ਸੀਗਾ ਔਰ ਆਖਿਆ ਸੀਗਾ ਕਿ ਮੁੱਢਲਾ ਫੈਸਲਾ ਜਿਹੜਾ ਦਿੱਤਾ ਗਿਆ ਉਹ ਸਾਨੂੰ ਸਾਰਿਆਂ ਨੂੰ ਸੁਣਿਓ ਬਗੈਰ ਦਿੱਤਾ ਹੈ। ਇਹ ਜਿਹੜੇ 27 ਚੈਨਲਾਂ ਦੇ ਉੱਤੇ ਪਾਬੰਦੀ ਲਾਈ ਗਈ ਹੈ ਇਹਨਾਂ ਦੇ ਵਿੱਚ ਇਮਰਾਨ ਖਾਨ ਦਾ ਅਫੀਸ਼ੀਅਲ YouTube ਚੈਨਲ ਔਰ ਉਹਨਾਂ ਦੀ ਸਿਆਸੀ ਪਾਰਟੀ ਦਾ ਵੀ ਅਫੀਸ਼ੀਅਲ YouTube ਚੈਨਲ ਸ਼ਾਮਿਲ ਹੈ, ਜਦਕਿ ਬਹੁਤ ਸਾਰੇ ਐਸੇ ਪੱਤਰਕਾਰਾਂ ਦੇ YouTube ਚੈਨਲ ਵੀ ਨੇ ਜਿਹੜੇ ਇਸ ਵੇਲੇ ਹਕੂਮਤੀ ਮੁਕੱਦਮਿਆਂ ਦੇ ਡਰ ਤੋਂ ਪਾਕਿਸਤਾਨ ਤੋਂ ਨੱਸ ਕੇ ਦੂਸਰੇ ਮੁਲਕਾਂ ਦੇ ਵਿੱਚ ਪਨਾਹਾਂ ਲਈ ਬੈਠੇ ਨੇ। ਅਦਾਲਤ ਵੱਲੋਂ ਇਹਨਾਂ 2 YouTube ਚੈਨਲਾਂ ਨੂੰ ਖੋਲਦਿਆਂ ਹੋਏ ਆਖਿਆ ਗਿਆ ਹੈ ਕਿ ਉਹਦੀ ਪੇਸ਼ੀ ਤੱਕ ਇਹਨਾਂ ਦੀ ਬੰਦਿਸ਼ ਹੈ ਜਿਹੜੀ ਉਹ ਨਾ ਕੀਤੀ ਜਾਏ, ਜਦਕਿ ਸਰਕਾਰ ਨੇ ਆਪਣਾ ਜਵਾਬ ਹਜੇ ਜਮ੍ਹਾਂ ਕਰਵਾਉਣਾ ਹੈ। ਯਾਦ ਰਵੇ ਕਿ ਜਦੋਂ ਅਦਾਲਤ ਵੱਲੋਂ ਇਹਨਾਂ 27 ਚੈਨਲਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀਗਾ ਤੇ ਹਕੂਮਤ ਨੇ ਫੌਰੀ ਤੌਰ ਤੇ YouTube ਦੇ ਪਾਕਿਸਤਾਨ ਦੇ ਵਿੱਚ ਜ਼ਿੰਮੇਦਾਰਾਂ ਨੂੰ ਆਖਿਆ ਸੀਗਾ ਕਿ ਇਹਨਾਂ ਨੂੰ ਬੈਨ ਕਰ ਦਿੱਤਾ ਜਾਏ, ਪਰ ਹੁਣ ਇਸ ਅਦਾਲਤੀ ਹੁਕਮ ਤੋਂ ਬਾਅਦ ਬਾਕੀ 25 ਦਾ ਕੀ ਬਣਦਾ ਇਹ ਆਉਣ ਵਾਲੇ ਵੇਲੇ 'ਚ ਪਤਾ ਲੱਗੇਗਾ। ਪਾਕਿਸਤਾਨ ਔਰ ਭਾਰਤ ਦੇ ਆਪਸੀ ਸਿੱਡੇ ਇਥੋਂ ਦੇ ਲੋਕਾਂ ਦੇ ਉੱਤੇ ਅਸਰ ਪਾਉਂਦੇ ਨੇ। ਹੁਣ ਇਹ ਅਸਰ ਨੇ ਜਿਹੜੇ ਇਹ ਸਿਰਫ ਲੋਕਾਂ ਤੱਕ ਨਹੀਂ ਬਲਕਿ ਫਿਲਮਾਂ ਤੋਂ ਹੁੰਦੇ ਹੋਏ ਖੇਡਾਂ ਤੱਕ ਵੀ ਅਪੜ ਗਏ ਨੇ। ਪਾਕਿਸਤਾਨੀ ਹਾਕੀ ਟੀਮ ਭਾਰਤ ਦੇ ਵਿੱਚ ਜਾ ਕੇ ਏਸ਼ੀਆ ਹਾਕੀ ਕੱਪ ਖੇਡੇਗੀ ਜਾਂ ਨਹੀਂ, ਇਸ ਟੂਰਨਾਮੈਂਟ ਦੇ ਵਾਸਤੇ ਪਾਕਿਸਤਾਨ ਹਾਕੀ ਫੈਡਰੇਸ਼ਨ ਵੱਲੋਂ ਜਿਹੜੀ ਅਰਜ਼ੀ ਪਾਕਿਸਤਾਨ ਸਪੋਰਟਸ ਬੋਰਡ ਕੋਲ ਆਈ ਹੈ, ਪਾਕਿਸਤਾਨ ਸਪੋਰਟਸ ਬੋਰਡ ਨੇ ਉਹਨੂੰ ਪਾਕਿਸਤਾਨ ਦੀ ਫੈਡਰਲ ਸਰਕਾਰ ਯਾਨੀ ਇੰਟੀਰੀਅਰ ਮਿਨਿਸਟਰੀ ਕੋਲ ਇਜਾਜ਼ਤਨਾਮੇ ਲਈ ਭੇਜ ਦਿੱਤਾ ਹੈ। ਜੇ ਪਾਕਿਸਤਾਨੀ ਸਰਕਾਰ ਕਲੀਅਰੈਂਸ ਦਿੰਦੀ ਹੈ ਤੇ ਤਾਂ ਹੀ ਏਸ਼ੀਆ ਹਾਕੀ ਟੂਰਨਾਮੈਂਟ ਖੇਡਣ ਵਾਸਤੇ ਭਾਰਤ ਜਾਏਗੀ। ਯਾਦ ਰਵੇ ਕਿ ਭਾਰਤ ਵੱਲੋਂ ਪਾਕਿਸਤਾਨੀ ਹਾਕੀ ਟੀਮ ਨੂੰ ਵੀਜ਼ੇ ਦੇਣ ਦਾ ਐਲਾਨ ਸਾਹਮਣੇ ਆਇਆ ਸੀਗਾ, ਪਰ ਪਾਕਿਸਤਾਨ ਨੇ ਫੈਸਲਾ ਕੀਤਾ ਕਿ ਭਾਰਤ ਦੇ ਨਾਲ ਪਾਕਿਸਤਾਨ ਦੇ ਚੱਲਦੇ ਸਿੱਡਿਆਂ 'ਚ ਉੱਥੋਂ ਦੇ ਹਾਲਾਤ ਪਾਕਿਸਤਾਨੀ ਖਿਡਾਰੀਆਂ ਲਈ ਠੀਕ ਨਹੀਂ, ਇਸ ਕਰਕੇ ਸੋਚ ਸਮਝ ਕੇ ਫੈਸਲਾ ਕੀਤਾ ਜਾਏਗਾ। ਯਾਦ ਰਵੇ ਕਿ ਏਸ਼ੀਆ ਹਾਕੀ ਟੂਰਨਾਮੈਂਟ ਭਾਰਤ ਦੇ ਵਿੱਚ 27 ਅਗਸਤ ਤੋਂ ਲੈ ਕੇ 7 ਸਤੰਬਰ ਤੱਕ ਖੇਡੇ ਜਾਣਾ ਹੈ, ਪਰ ਪਾਕਿਸਤਾਨੀ ਖਿਡਾਰੀ ਉੱਥੇ ਜਾ ਕੇ ਖੇਡਣਗੇ ਜਾਂ ਨਹੀਂ ਖੇਡਣਗੇ ਇਹ ਸਾਰਾ ਕੰਮ ਹੁਣ ਪਾਕਿਸਤਾਨੀ ਸਰਕਾਰ ਦੀ ਮਨਜ਼ੂਰੀ ਦੇ ਨਾਲ ਜੁੜ ਚੁੱਕਿਆ ਹੈ।
ਲੋ ਜੀ, ਅੱਜ ਤੱਕ ਦੇ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਦਿਓ। ਜਾਣ ਤੋਂ ਪਹਿਲਾਂ ਫਿਰ ਆਖਾਂਗਾ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਅਸੀਂ ਹਫਤੇ 'ਚ 5 ਦਿਨ ਤੁਹਾਡੇ ਵਾਸਤੇ ਪੇਸ਼ ਕਰਨੇ ਆ। ਖਬਰਾਂ ਸੁਣਨੀਆਂ ਹੋਣੀਆਂ, ਦੇਖਣੀਆਂ ਹੋਣ, ਉਹਦੇ ਵਾਸਤੇ ਸਾਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਜੁੜਨ ਸਮੇਤ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਵੀ ਜ਼ਰੂਰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਅੱਜ ਤੱਕ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।